ਅਸਲਾਮੁਅਲੈਕਮ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲਿਓ, ਕੀ ਹਾਲ ਚਾਲ ਹੈ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਣਗੇ ਹੋ, ਵਧੀਆ ਹੋਣਗੇ ਹੋ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਤੇ ਜਿੰਨੇ ਵੀ ਸਾਡੇ ਭੈਣ ਭਰਾ ਪ੍ਰਦੇਸ਼ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਪੈਸ਼ਲੀ ਸਭ ਨੂੰ ਅਸਲਾਮੁਅਲੈਕਮ। ਤੇ ਸਾਡੀ ਜਿੱਥੇ ਜਿੱਥੇ ਤੱਕ ਵੀ ਆਵਾਜ਼ ਜਾਏਗੀ ਇੰਟਰਨੈਸ਼ਨਲ ਸਤਹ ਤੇ, ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੂੰ, ਯੂਕੇ, ਇੰਗਲੈਂਡ, ਬਰਤਾਨੀਆ, ਸੋ ਆਲ ਜਿੰਨੇ ਵੀ ਲੋਕ ਥਰਡ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਵਾਸਤੇ ਲਾਹੌਰ ਤਸ਼ਰੀਫ ਲਿਆਉਂਦੇ ਪਏ ਨੇ 5, 6 ਤੇ 7 ਦਸੰਬਰ ਦੇ ਵਿੱਚ, ਉਹਨਾਂ ਤਮਾਮ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਰਦੇ ਹਾਂ। ਤੇ ਇੱਥੇ ਬਹੁਤ ਸਾਰੇ ਮਾਸ਼ਾਅੱਲਾ ਇਸ ਦਫਾ ਅੱਛਾ ਇਹਿਤਮਾਮ ਹੋਏਗਾ ਥਰਡ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਵਾਸਤੇ। ਤੇ ਬਹੁਤ ਸਾਰੇ ਲੋਕਾਂ ਨੂੰ ਮਾਸ਼ਾਅੱਲਾ ਸੱਦੇ ਗਏ, ਬਹੁਤ ਕੁਛ ਹੁੰਦਾ ਪਿਆ ਇਸ ਪੰਜਾਬੀ ਕਾਨਫਰੰਸ ਵਾਸਤੇ। ਇਹਦੇ ਚ ਨਾਸਰ ਡੱਲੂ ਸਾਹਿਬ, ਅਹਿਮਦ ਰਜ਼ਾ ਤੇ ਬਾਕੀ ਜਿੰਨੇ ਵੀ ਲੋਕ ਇਹਨੂੰ ਸਪੋਰਟ ਕਰਦੇ ਪਏ ਨੇ, ਯਕੀਨਨ ਉਹਨਾਂ ਨੂੰ ਸਲੂਟ ਨੇ, ਸਲੂਟ ਹੈਗਾ ਬਹੁਤ ਸਾਰਾ। ਨਾਸਰ ਡੱਲੂ, ਅਹਿਮਦ ਰਜ਼ਾ ਭਾਈ ਔਰ ਬਾਕੀ ਵੀ ਜਿੰਨੇ ਵੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਵਾਸਤੇ ਕੰਮ ਕਰਦੇ ਪਏ ਨੇ ਇਸ ਹਵਾਲੇ ਨਾਲ। ਫਸਟ ਹੋਈ, ਫਿਰ ਉਸ ਤੋਂ ਬਾਅਦ ਦੂਸਰੀ ਹੋਈ, ਮਾਸ਼ਾਅੱਲਾ ਪਿਛਲੇ ਸਾਲ ਵੀ ਸ਼ਾਨਦਾਰ। ਇਸ ਦਫਾ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਆ ਹੋਣ ਜਾਂਦੀ ਪਈ ਹੈ। ਤੇ ਬਹੁਤ ਸਾਰੇ ਲੋਕਾਂ ਕੋਲ ਜਿਹੜੇ ਆ ਸੱਦੇ ਜਾ ਚੁੱਕੇ ਨੇ। ਤੇ ਉਜ਼ਮਾ ਬੁਖਾਰੀ ਨੂੰ ਵੀ ਦਿੱਤਾ ਗਿਆ ਵਾ, ਜਿਹੜੀ ਗਵਰਨਮੈਂਟ ਦੀ ਤਰਫੋਂ ਇੱਕ ਅੱਛਾ ਇਨੀਸ਼ੀਏਟਿਵ ਆ। ਗਵਰਨਮੈਂਟ ਬੜਾ ਸਪੋਰਟ ਕਰਦੀ ਪਈ ਮਾਸ਼ਾਅੱਲਾ, ਜਿਹੜੀ ਕਿ ਬਹੁਤ ਅੱਛੀ ਗੱਲ ਹੈ। ਦੇਖੋ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬੀਆਂ ਦੀ ਗੱਲ ਕਰਦੇ ਹਾਂ, ਤੇ ਇੰਟਰਨੈਸ਼ਨਲ ਜਿੰਨੀ ਵੀ ਪੰਜਾਬੀ ਕਮਿਊਨਿਟੀ ਜੁੜੀ ਹੋਈ ਹੈ ਉਹ ਮਾਸ਼ਾਅੱਲਾ ਇੱਥੇ ਆਉਂਦੀ ਹੈ। ਲੇਕਿਨ ਕੁਛ ਜਗ੍ਹਾ ਦੇ ਉੱਤੇ ਕੁਛ ਨਾਰਾਜ਼ਗੀਆਂ ਹੋ ਜਾਂਦੀਆਂ ਨੇ, ਕੁਛ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਕੁਛ ਜਿਹੜੀਆਂ ਚੀਜ਼ਾਂ ਕਿਸੇ ਟਾਈਮ ਨਹੀਂ ਚੰਗੀਆਂ ਲੱਗਦੀਆਂ ਪਈਆਂ ਹੁੰਦੀਆਂ। ਤੇ ਉਹਨੂੰ ਸਮਝਾਉਣ ਵਾਸਤੇ, ਉਹਨੂੰ ਕਰਨ ਵਾਸਤੇ ਇੱਕ ਬੈਠਕ ਲਾਈ ਦੀ ਹੈ, ਜਿਹਦੇ 'ਚ ਕੁਛ ਵੱਡੇ ਰਲ ਮਿਲ ਕੇ ਉਸ ਚੀਜ਼ ਦਾ ਮਾਮਲਾ ਜਿਹੜਾ ਨਾ ਉਹਨੂੰ ਸੋਲਵ ਕਰ ਦਿੰਦੇ ਨੇ। ਤੇ ਬਹੁਤ ਸਾਰੇ ਲੋਕਾਂ ਨੂੰ ਸੱਦੇ ਗਏ ਤੇ ਮੈਨੂੰ ਲੱਗਿਆ ਕਿ ਇਸ ਦਫਾ ਜਿਹੜਾ ਨਾ ਅੰਜਮ ਸਰੋਏ, ਜਿਹੜਾ ਮਾਸ਼ਾਅੱਲਾ ਬਹੁਤ ਅੱਛੇ ਪੰਜਾਬੀ ਦੇ, ਉਹ ਬਹੁਤ ਵੱਡੇ ਯੂਟਿਊਬਰ ਨੇ, ਬਹੁਤ ਵੱਡੇ ਵਲੋਗਰ ਨੇ ਔਰ ਬਹੁਤ ਚੰਗੀਆਂ ਗੱਲਾਂ ਕਰਦੇ ਨੇ। ਤੇ ਇਸ ਦਫਾ ਉਹਨਾਂ ਕੋਲ ਕੋਈ ਸੱਦਾ ਨਹੀਂ ਲੈ ਕੇ ਗਿਆ, ਨਾ ਅਹਿਮਦ ਰਜ਼ਾ ਭਾਈ, ਨਾ ਨਾਸਰ ਢਿੱਲੂ ਭਾਈ, ਨਾ ਕੋਈ ਹੋਰ। ਤੇ ਅੱਗੇ ਪਿੱਛੇ ਵੀ ਕਦੀ ਉਹਨਾਂ ਦੀ ਗੱਲ ਨਹੀਂ ਹੋਈ ਉਹਨਾਂ ਦੇ ਮੁਖਤਲਿਫ ਵਲੋਗਸ ਦੇ ਵਿੱਚ। ਤੇ ਗੱਲ ਮੈਂ ਇਹ ਕਰਾਂਗਾ ਕਿ ਦੇਖੋ, ਅਸੀਂ ਪੂਰੇ ਪੰਜਾਬ ਨੂੰ, ਪੂਰੇ ਪਾਕਿਸਤਾਨੀਆਂ ਨੂੰ ਇੰਟਰਨੈਸ਼ਨਲ ਸਤਹ ਤੇ ਅਸੀਂ ਸੱਦੇ ਭੇਜਦੇ ਪਏ ਹਾਂ। देखो कि अंजम सरोए भाई को कोई किते कोई गलती हुई है, कोई कमी हो गई, कोई कोताही हो गई है, ਤੇ ਸਾਡੇ ਜਿੰਨੇ ਵੀ ਵੱਡੇ ਵੀਰ ਨੇ ਅਹਿਮਦ ਰਜ਼ਾ ਭਾਈ, ਨਾਸਰ ਡੱਲੂ, ਉਹਨਾਂ ਨੂੰ ਚਾਹੀਦਾ ਕਿ ਆਉਣ ਯਾਰ ਆ ਕੇ ਉਹਨਾਂ ਨੂੰ ਜੱਫੀਆਂ ਪਾ ਲੈਣ, ਘੁੱਟ ਲੈਣ। ਕਿਉਂਕਿ ਸਾਡਾ ਅਸਲ ਵਿੱਚ ਸਭ ਤੋਂ ਪਹਿਲਾ ਮਕਸਦ ਹੀ ਇਹ ਹੈਗਾ ਕਿ ਰਲ ਮਿਲ ਕੇ ਬਹਿਣਾ। ਉਹ ਚਾਹੇ ਥਰਡ ਇੰਟਰਨੈਸ਼ਨਲ ਕਾਨਫਰੰਸ ਮਾਸ਼ਾਅੱਲਾ ਆ ਰਹੀ ਹੈ, ਦੂਸਰੀ ਵੀ ਗੁਜ਼ਰ ਗਈ, ਪਹਿਲੀ ਵੀ ਹੋ ਚੁੱਕੀ, ਫਿਰ इंशाल्लाह अगले साल चौथी भी आएगी। पहला मकसद है कि रल मिल के बहना, मसाइल हल करना और मसाइल हल ਕਰਨ ਵਾਸਤੇ ਅਸੀਂ ਅੱਗੇ ਤੋਂ ਅੱਗੇ ਮਜ਼ੀਦ ਜਿਹੜੀਆਂ ਅਪਡੇਟਾਂ ਲੈ ਕੇ ਆਵਾਂਗੇ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੇ ਹਵਾਲੇ ਨਾਲ। ਤੇ ਸੋ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਵਕਤ ਵਿੱਚ ਇੱਕ ਅੱਛਾ ਤੇ ਪੋਜ਼ਿਟਿਵ ਰਿਜ਼ਲਟ ਨਿਕਲੇਗਾ। ਤੇ ਗੱਲ ਇਹ ਵੀਰੋ ਹੁੰਦੀ ਪਈ ਹੈ ਕਿ ਸ਼ਾਇਦ ਇਸ ਦਫਾ ਮੈਨੂੰ ਜਿੱਥੇ ਤੱਕ ਲੱਗਦਾ ਪਿਆ ਹੈ ਕਿ ਅੰਜਮ ਸਰੋਇਆ ਸਾਹਿਬ ਉੱਥੇ ਨਾ ਪਹੁੰਚ ਸਕਣ, ਜਾਂ ਦੂਸਰੇ ਵੀ ਲੋਕ ਜਿਹੜੇ ਕੁਛ ਨਾਰਾਜ਼ ਨੇ ਨਾ ਪਹੁੰਚ ਸਕੇ। ਸਿਰਫ ਇੱਕ ਬੇਨਤੀ ਹੈਗੀ, ਇੱਕ ਇਲਤਜਾ ਹੈਗੀ ਅਹਿਮਦ ਰਜ਼ਾ ਭਾਈ ਕੋ, ਨਾਸਿਰ ਡੱਲੂ ਕੋਲ, ਕਿ ਤੁਸੀਂ ਪਹੁੰਚੋ, ਹਰ ਸੂਰਤ ਪਹੁੰਚੋ। ਅੰਜਮ ਸਰੋਏ ਭਾਈ ਕੋ ਦਿਲ ਦੇ ਵੱਡੇ ਨੇ, ਹੋ ਸਕਦਾ ਕੋਈ ਕੋਈ ਵੱਡਾ ਮਸਲਾ ਨਹੀਂ ਹੋਏਗਾ, ਛੋਟੀ ਮੋਟੀ ਗੱਲ ਤੋਂ ਕਿਤੇ ਕੋਈ ਸ਼ਾਇਦ ਮਸਲਾ ਮਸਾਇਲ ਮੈਨੂੰ ਲੱਗਦਾ ਪਿਆ। ਤੇ ਲੇਕਿਨ ਇਨਸ਼ਾਅੱਲਾ ਸਾਰੇ ਜਿਹੜੇ ਵੀਰ ਵੱਡੇ ਨੇ, ਸਾਰੇ ਵੱਡੇ ਭਾਈ ਨੇ। ਇੱਕ ਸਾਈਡ ਤੋਂ ਅੰਜਮ ਸਰੋਇਆ, ਉਹ ਵੀ ਵੱਡਾ, ਦੂਸਰੀ ਸਾਈਡ ਤੇ ਨਾਸਰ ਢੱਲੂ ਸਾਹਿਬ, ਉਹ ਵੀ ਵੱਡੇ ਨੇ, ਅਹਿਮਦ ਰਜ਼ਾ ਭਾਈ। ਔਰ ਬਾਕੀ ਵੀ ਸਾਡੇ ਜਿੰਨੇ ਵੀ ਪੰਜਾਬੀ ਕਮਿਊਨਿਟੀ ਦੇ ਲੋਕ ਆਉਣਗੇ ਉੱਥੇ, ਤੇ ਉਹਨਾਂ ਨੂੰ ਚਾਹੀਦਾ ਹੈ ਤੇ ਰਲ ਮਿਲ ਕੇ ਕਾਲ ਦੇ ਜ਼ਰੀਏ ਬਹਿ ਕੇ, ਇੱਕ ਮੀਟਿੰਗ ਦੇ ਜ਼ਰੀਏ, ਇੱਕ ਇਕੱਠ ਦੇ ਜ਼ਰੀਏ ਬਹਿ ਕੇ, ਤੇ ਇਹਨਾਂ ਮਾਮਲਿਆਂ ਨੂੰ ਜਿਹੜਾ ਨਾ ਸੋਲਵ ਹੋਣਾ ਚਾਹੀਦਾ ਹੈ, ਹਰ ਸੂਰਤ ਹੋਣਾ ਚਾਹੀਦਾ ਹੈ। ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈਗੀ ਹੈ ਸਾਰੇ ਭੈਣਾਂ ਭਰਾਵਾਂ ਕੋਲੋਂ, ਕਿ ਉਹ ਸਾਡੇ ਤੋਂ ਵੱਡੇ ਨੇ, ਉਹ ਬਿਹਤਰ ਜਾਣਦੇ ਨੇ।
ਤੇ ਤੁਸੀਂ ਅੰਜਮ ਸਰੋਏ ਸਾਹਿਬ ਨੂੰ ਲਾਜ਼ਮੀ ਜਿਹੜਾ ਨਾ ਇਨਵਾਈਟ ਕਰੋ ਇਸ ਪੰਜਾਬੀ 3rd ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ, ਕਿਉਂਕਿ ਉੱਥੇ ਬਹੁਤ ਸਾਰੇ ਜਿਹੜੇ ਸਾਡੇ ਭੈਣ-ਭਰਾ ਇੰਟਰਨੈਸ਼ਨਲ ਸਤਹ ਤੋਂ ਆਉਣਗੇ, ਉਹ ਮਿਸ ਕਰਨਗੇ। ਦੇਖੋ ਜਿੱਥੇ ਸਾਰੇ ਸਟਾਰ ਤੇ ਫਨਕਾਰ ਹੋਣਗੇ, ਜਿੱਥੇ ਵੱਡੇ-ਵੱਡੇ ਲੋਕ ਹੋਣਗੇ, ਉੱਥੇ ਮੇਰਾ ਖਿਆਲ ਹੈ ਕਿ ਉੱਥੇ ਅੰਜਮ ਸਰੋਏ ਸਾਹਿਬ ਦਾ ਵੀ ਹੋਣਾ ਬਹੁਤ ਜ਼ਰੂਰੀ ਹੈਗਾ, ਬਹੁਤ ਅਹਿਮੀਅਤ ਦਾ ਹਾਇਲ ਹੈਗਾ। ਤੇ ਉਹ ਅਗਲੇ ਦਿਨ ਵੀ ਉਹਨਾਂ ਦੀ ਮੈਂ ਇੱਕ ਛੋਟੀ ਜਿਹੀ ਇੱਕ ਵੀਡੀਓ ਦੇਖੀ ਸੀ, ਅੰਜਮ ਸਰੋਏ ਸਾਹਿਬ ਨੂੰ ਸਿਰਫ਼ ਇੰਨਾ ਕੁ ਮੇਰਾ ਖਿਆਲ ਹੈ ਕਿ ਥੋੜ੍ਹਾ ਜਿੰਨਾ ਇੱਕ ਗਿਲਾ ਸ਼ਿਕਵਾ ਹਰ ਬੰਦੇ ਨੂੰ ਹੁੰਦਾ ਹੈ। ਉਹਨਾਂ ਨੂੰ ਇਹ ਕਿ ਯਾਰ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਪਹਿਲੀ ਹੋਈ, ਫਿਰ ਦੂਸਰੀ ਹੋਈ, ਤੇ ਇਹਦਾ ਕੋਈ ਮੁਸਬਤ ਰਿਜ਼ਲਟ ਨਿਕਲਣਾ ਚਾਹੀਦਾ। ਸਾਡੇ ਪੰਜਾਬ ਦੇ ਬੱਚੇ ਧੱਕੇ ਖਾ ਰਹੇ ਨੇ, ਸਾਡਾ ਕੋਈ ਮਤਲਬ ਹੈ ਕਿ ਕੋਈ ਸਿਸਟਮ ਨਹੀਂ, ਕੋਈ ਸਾਡੇ ਪੰਜਾਬੀਆਂ ਵਾਸਤੇ ਸਿਸਟਮ ਨਹੀਂ ਹੈਗਾ। ਤੇ ਜਿਹੜਾ ਨਾ ਉਹਨੂੰ ਕੀ ਕਹਿੰਦੇ, ਉਹਨੂੰ ਕਿ ਕੋਈ ਤਰੱਕਿਆਤੀ ਕੰਮ ਦੀ ਤਰਫ ਕੋਈ ਮਤਲਬ ਉਸ ਕਾਨਫਰੰਸ ਦਾ ਆਊਟਪੁੱਟ ਵੀ ਨਜ਼ਰ ਆਉਣੀ ਚਾਹੀਦੀ ਹੈ। ਤੇ ਆਊਟਪੁੱਟ ਤੁਹਾਨੂੰ ਪਤਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਲੋ ਐਂਡ ਸਟੱਡੀ ਐਂਡ ਵਿਨ ਦਾ ਰੇਸ ਕਹਿੰਦੇ ਨਾ, ਕਿ ਤੁਸੀਂ ਸਲੋ ਲੱਗੇ ਰਹੋ ਤੇ ਫਿਰ ਅੱਗੇ ਜਾ ਕੇ ਜਿਹੜਾ ਨਾ ਉਹਦਾ ਜ਼ਰੂਰ ਰਿਵਾਰਡ ਮਿਲਦਾ ਹੈ, ਜ਼ਰੂਰ ਆਊਟਪੁੱਟ ਮਿਲਦਾ ਹੈ। ਤੇ ਅਹਿਮਦ ਰਜ਼ਾ, ਨਾਸਰ ਢੱਲੂ, ਮੈਂ ਤਕਰੀਬਨ ਬਹੁਤ ਅਰਸੇ ਤੋਂ ਇਹਨਾਂ ਨੂੰ ਜਾਣਦਾ, ਇਹਨਾਂ ਦੇ ਵਲੋਗ ਦੇਖਣਾ ਕਿ ਇਹਨਾਂ ਨੇ ਬਹੁਤ ਇਹਨਾਂ ਕਾਨਫਰੰਸਾਂ ਨੂੰ ਬਣਾਉਣ ਵਾਸਤੇ ਜਾਂ ਅੱਗੇ ਲੈ ਕੇ ਜਾਣ ਵਾਸਤੇ ਬੜੀ ਇਹਨਾਂ ਨੇ ਮਿਹਨਤ ਕੀਤੀ ਹੈਗੀ ਆ। ਤੇ ਦੇਖੋ ਸਟੈਪ ਬਾਈ ਸਟੈਪ ਉੱਤੇ ਜਾਏਗਾ ਤੇ ਇਨਸ਼ਾਅੱਲਾ ਇਹਦਾ ਰਿਜ਼ਲਟ ਵੀ ਜਿਹੜਾ ਨਾ ਉਹ ਵੀ ਲਾਜ਼ਮੀ ਆਏਗਾ। ਇੰਟਰਨੈਸ਼ਨਲ ਕਾਨਫਰੰਸਾਂ ਜਿੰਨੀਆਂ ਵੀ ਹੋਣਗੀਆਂ, ਇਹ ਪੰਜਾਬੀ 'ਚ ਤੀਸਰੀ ਹੈ, ਹੋ ਸਕਦਾ ਹੈ ਉਹ ਰਿਜ਼ਲਟ ਜਿਹੜਾ ਅੰਜਮ ਸਰੋਇਆ ਸਾਹਿਬ ਚਾਹੁੰਦੇ ਨੇ, ਉਹ ਚੌਥੀ ਤੋਂ ਬਾਅਦ, ਪੰਜਵੀਂ ਤੋਂ ਬਾਅਦ ਹੋਵੇ। ਲੇਕਿਨ ਸਾਨੂੰ ਰਲ ਮਿਲ ਕੇ ਬਹਿ ਕੇ ਇਹਨਾਂ ਕਾਨਫਰੰਸ ਨੂੰ ਲਾਜ਼ਮੀ ਅਟੈਂਡ ਕਰਨਾ ਚਾਹੀਦਾ ਹੈ। ਤੇ ਬੇਨਤੀ ਹੈਗੀ ਆ ਸਾਰੇ ਇਹਨਾਂ ਭੈਣ ਭਰਾਵਾਂ ਕੋਲੋਂ, ਜਿੰਨੇ ਵੀ ਇੰਟਰਨੈਸ਼ਨਲ ਨੇ ਸਾਡੇ ਸਿੱਖ ਕਮਿਊਨਿਟੀ ਤੋਂ ਜਿਹੜੇ ਭੈਣ ਭਾਈ ਨੇ, ਉਹ ਵੀ ਆਉਂਦੇ ਨੇ ਤੇ ਬਹੁਤ ਸਾਰੇ ਮਹਿਮਾਨ ਗੁਰੂ ਨਾਨਕ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦਾ ਉਹ ਮਤਲਬ ਹੈ ਕਿ ਸ਼ੁਰੂ ਹੋ ਗਈਆਂ ਉਹਦੀਆਂ ਤਕਰੀਬਾਤ ਵੀ, ਤੇ ਬਹੁਤ ਸਾਰੇ ਮਹਿਮਾਨ ਆਉਂਦੇ ਨੇ USA ਤੋਂ, UK ਤੋਂ, ਆਸਟ੍ਰੇਲੀਆ ਤੋਂ, ਦੁਬਈ ਤੋਂ, ਫਰਾਂਸ ਤੋਂ, ਬਾਕੀ ਜਗ੍ਹਾ ਤੋਂ ਵੀ। ਤਾਂ ਉਹ ਅੰਜਮ ਸਰੋਏ ਸਾਹਿਬ ਨੂੰ ਲਾਜ਼ਮੀ ਮਿਲਦੇ ਨੇ ਤੇ ਇਹ ਜਿਹੜਾ ਸਿਲਸਿਲਾ ਮਿਲਣ ਵਾਲਾ, ਗੱਪਸ਼ਪ ਕਰਨ ਵਾਲਾ, ਇਹ ਕਦੀ ਨਹੀਂ ਥੰਮਣਾ ਚਾਹੀਦਾ, ਇਹ ਕਦੀ ਨਹੀਂ ਰੁਕਣਾ ਚਾਹੀਦਾ। ਤੇ ਮੇਰੀ ਐਂਡ 'ਚ ਇਹੀ ਬੇਨਤੀ ਹੋਏਗੀ ਕਿ ਸੱਦਾ ਲੈ ਕੇ ਜਾਓ ਨਾਸਰ ਢੱਲੂ ਸਾਹਿਬ, ਅਹਿਮਦ ਰਜ਼ਾ ਭਾਈ, ਤੁਸੀਂ ਸੱਦਾ ਲੈ ਕੇ ਜਾਓ। ਅੰਜਮ ਸਰੋਇਆ ਭਾਈ ਬਹੁਤ ਅੱਛੇ ਇਨਸਾਨ ਨੇ। ਇਨਸ਼ਾਅੱਲਾ ਜਦੋਂ ਤੁਸੀਂ ਉਹਨਾਂ ਕੋਲ ਟੁਰ ਕੇ ਜਾਣਗੇ ਹੋ, ਚੱਲ ਕੇ ਜਾਣਗੇ ਹੋ, ਤੇ ਉਹ ਤੁਹਾਡੀ ਕਦੇ ਵੀ ਗੱਲ ਨਹੀਂ ਸੁੱਟੇਗਾ। ਤੇ ਮੈਂ ਉਮੀਦ ਕਰਦਾ ਅੰਜਮ ਸਰੋਇਆ ਸਾਹਿਬ ਕੋ ਵੀ, ਔਰ ਉਹ ਉਹਨਾਂ ਦੇ ਨਾਲ ਇੱਕ ਬਾਬਾ ਜੀ ਨੇ, ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਤੇ ਉਹ ਬਹੁਤ ਅੱਛੀਆਂ ਗੱਲਾਂ ਕਰਦੇ ਨੇ। ਤੇ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਚਾਹੀਦਾ ਤੇ ਅੱਗੇ ਵੱਧ ਕੇ ਇਹਨਾਂ ਕਾਨਫਰੰਸਾਂ ਨੂੰ ਅਟੈਂਡ ਕਰਨਾ ਚਾਹੀਦਾ, ਕਿਉਂਕਿ ਅਸੀਂ ਇਹਨਾਂ ਨੂੰ ਵੱਧ ਕੇ ਅੱਗੇ ਕਰਾਂਗੇ, ਸਾਡੇ ਇੱਕ ਮੁਸਬਤ ਪਹਿਲੂ ਜਾਏਗਾ ਕਿ ਯਾਰ ਇਹ ਰਲ ਮਿਲ ਕੇ ਬਹਿਣ ਵਾਲੇ ਲੋਕ ਨੇ। ਤੇ ਫਿਰ ਸਾਡੀ ਜਿਹੜੀ ਸਟੂਡੈਂਟ ਨੇ, ਸਾਡੇ ਜਿਹੜੀ ਨੌਜਵਾਨ ਨਸਲ ਹੈ, ਅਸੀਂ ਉਹਨਾਂ ਨੂੰ ਵੀ ਇੱਕ ਅੱਛਾ ਪੈਗਾਮ ਦੇਵਾਂਗੇ। ਅੱਜ ਦਾ ਲਾਈਵ ਸੈਸ਼ਨ ਇਸੇ ਵਾਸਤੇ ਮੈਂ ਥੋੜ੍ਹਾ ਜਿਹਾ ਕੰਡਕਟ ਕੀਤਾ ਸੀ। ਅਗਰ ਸਾਡੀ ਕੋਈ ਆਵਾਜ਼ ਸੁਣਦਾ ਪਿਆ, ਸਾਡੇ ਨਾਲ ਕੋਈ ਸ਼ਾਮਲ ਹੋਣਾ ਚਾਹੁੰਦਾ, ਤੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਆ ਜਾਓ, ਸਾਡੇ ਨਾਲ ਰਹੋ ਤੇ ਸਾਡੇ ਇਸ ਚੈਨਲ ਨਾਸਿਰ ਅਮੀਨ ਵਲੌਗ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਇਨਸ਼ਾਅੱਲਾ ਮੈਂ ਪਹਿਲੇ 2 ਕਾਨਫਰੰਸਾਂ ਅਟੈਂਡ ਨਹੀਂ ਕਰ ਸਕਿਆ, ਇਨਸ਼ਾਅੱਲਾ ਇਸ ਦਫ਼ਾ ਜਿਹੜੀ 3rd ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਲਾਜ਼ਮੀ ਅਟੈਂਡ ਕਰਾਂਗੇ। ਤੇ ਸਾਡੇ ਨਾਲ ਜੁੜੇ ਰਹੋ ਤੇ ਨਾਸਿਰ ਅਮੀਨ ਵਲੌਗ ਚੈਨਲ ਨੂੰ ਸਪੋਰਟ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ। ਤੇ ਇੱਕ ਦਫ਼ਾ ਫਿਰ ਪ੍ਰਦੇਸ਼ 'ਚ ਰਹਿਣ ਵਾਲਿਆਂ ਨੂੰ ਬਹੁਤ ਸਾਰਾ ਸਲਾਮ। ਪ੍ਰਦੇਸ਼ 'ਚ ਚਾਹੇ ਜਿੰਨਾ ਮਰਜ਼ੀ ਪੈਸਾ ਕਮਾਉਂਦਾ ਹੈ, ਉਹ ਆਪਣੇ ਪਾਕਿਸਤਾਨ ਤੋਂ ਦੂਰ ਹੈ ਤੇ ਪ੍ਰਦੇਸ਼ ਹੈ। ਤੇ ਬਾਕੀ ਵੀ ਜਿੰਨੇ ਵੀ ਪਰਦੇਸੀ ਨੇ, ਜਿਹੜੇ ਦੂਸਰੇ ਮਮਾਲਕ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਵਸੇ ਹੋਏ ਨੇ, ਤੇ ਉਹਨਾਂ ਪਰਦੇਸੀਆਂ ਨੂੰ ਇਸਲਾਮ ਹੋ ਗਿਆ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਹੱਸਦੇ ਵੱਸਦੇ ਰਹੋ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।